ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਦੋ ਭਾਰਤੀ ਮੂਲ ਦੇ ਲੌਂਗ ਆਈਲੈਂਡ ਦੇ ਰਹਿਣ ਵਾਲੇ ਜਿਹੜੇ ਬੰਦੇ ਆ, ਉਹਨਾਂ ਨੂੰ ਜਿਹੜੇ ਪੀਪੀਪੀ ਲੋਨਸ ਦੇ ਵਿੱਚ ਫਰਾਡ ਕਰਨ ਦੇ ਮਾਮਲੇ ਵਿੱਚ ਕਹਿੰਦੇ ਆ ਵੀ ਸਜ਼ਾ ਸੁਣਾਈ ਜਾ ਰਹੀ ਹੈਗੀ ਆ। ਉਹਨਾਂ ਨੂੰ ਜਿਹੜਾ ਕਨਵੈਕਟ ਕਰਨ ਦੇ ਲਈ ਚਾਰजेस ਜਿਹੜੇ ਉਹ ਲੱਗੇ ਆ। ਫੈਡਰਲ ਪ੍ਰੋਸੀਕਿਊਟਰਸ ਨੇ ਇਹ ਦੋ ਜਾਣਿਆਂ ਨੂੰ, ਸੰਦੀਪ ਗਰੋਵਰ 54 ਸਾਲਾਂ ਦਾ, ਮੈਸਾ ਪਿਓਕਾ ਤੇ ਸ਼ਿਖਾ ਸਹਿਗਲ 43 ਸਾਲਾਂ, ਡੀਅਰ ਪਾਰਕ, ਇਹਨਾਂ ਦੇ ਉੱਤੇ ਜਿਹੜੇ ਚਾਰजेस ਲਾਏ ਆ। $13 ਮਿਲੀਅਨ ਦੇ ਜਿਹੜੇ ਗਵਰਨਮੈਂਟ ਬੈਕਡ ਲੋਨਸ ਆ, ਸਮਾਲ ਬਿਜ਼ਨਸਿਸ ਨੂੰ ਜਿਹੜੇ ਮਦਦ ਕਰਨ ਵਾਲੇ ਸੀ, ਉਹਨਾਂ ਵਿੱਚ ਹੇਰਾਫੇਰੀ ਕੀਤੀ ਆ। ਕਹਿੰਦੇ ਵੀ ਇਹਨਾਂ ਨੇ ਧੋਖੇ ਦੇ ਨਾਲ ਇਹਨਾਂ ਨੂੰ ਲੈ ਲਿਆ ਹੈਗਾ ਆ। ਇੱਥੋਂ ਤੱਕ ਕਿ ਇਹਦੇ ਵਿੱਚ ਦੱਸਿਆ ਜਾ ਰਿਹਾ ਹੈ ਵੀ ਇਹਨਾਂ ਨੇ ਤਕਰੀਬਨ 100 ਐਪਲੀਕੇਸ਼ਨਸ ਇਹ ਕੀਤੀਆਂ ਸੀਗੀਆਂ, ਜਿਨ੍ਹਾਂ ਦੇ ਵਿੱਚ ਫਾਲ ਰਿਪਰੈਜ਼ੈਂਟੇਸ਼ਨ ਸੰਦੀਪ ਗਰੋਵਰ ਤੇ ਸ਼ਿਖਾ ਸਹਿਗਲ ਦੇ ਦੁਆਰਾ ਲਾਈਆਂ ਗਈਆਂ ਸੀ। 7 ਵੱਖ-ਵੱਖ ਫਾਈਨੈਂਸ਼ੀਅਲ ਇੰਸਟੀਟਿਊਸ਼ਨ, ਬੈਂਕਾਂ ਦੇ ਨਾਲ ਜਿਹੜਾ ਆ ਉਹਨਾਂ ਨੇ ਐਪਲੀਕੇਸ਼ਨ ਇਹ ਲਾਈਆਂ। ਮੇਜਰ ਫਰਾਡ ਚਾਰਜ ਜਿਹੜਾ ਕਹਿੰਦੇ ਵੀ ਇਸ ਦੇ ਵਿੱਚ 10 ਸਾਲ ਦੀ ਸਜ਼ਾ ਹੁੰਦੀ ਆ। ਬਾਕੀ ਕੌਨਸਪੀਰੇਸੀ ਟੂ ਕਮਿਟ ਵਾਇਰ ਫਰਾਡ ਤੇ ਬੈਂਕ ਫਰਾਡ ਕੈਰੀ ਜਿਹੜੇ ਚਾਰजेस ਆ, ਇਹਦੇ 30 ਸਾਲ ਦੀ ਜਿਹੜੀ ਸਜ਼ਾ ਆ ਪ੍ਰਿਜ਼ਨ ਵਿੱਚ ਹੋ ਸਕਦੀ ਆ। ਧੋਖੇ ਦੇ ਨਾਲ ਲਏ ਗਏ ਫੰਡਸ ਇਹ ਪੀਪੀਪੀ ਲੋਨਸ ਦੇ ਵਿੱਚੋਂ ਲਏ ਗਏ ਸੀਗੇ। ਪੀਪੀਪੀ ਲੋਨਸ ਉਹੀ ਆ ਜਿਨ੍ਹਾਂ ਨੂੰ ਸਮਾਲ ਬਿਜ਼ਨਸਿਸ ਦੇ ਲਈ ਪੈਂਡੈਮਿਕ ਦੇ ਦੌਰਾਨ ਸਰਕਾਰ ਦੁਆਰਾ ਬਹੁਤ ਹੀ ਘੱਟ ਇੰਟਰਸਟ ਰੇਟਸ ਦੇ ਉੱਤੇ ਸਾਲ ਤੱਕ ਵਿਦਆਊਟ ਐਨੀ ਪੇਮੈਂਟਸ ਦੇ ਲਈ ਲਾਏ ਗਏ ਸੀਗੇ। ਗਰੋਵਰ ਜਿਹੜਾ ਕੀ ਕਹਿੰਦੇ ਓਨਰ ਹੈਗਾ ਐਕਸੀਲੈਂਟ ਬਿਜ਼ਨਸ ਸਰਵਿਸ ਦਾ, ਇਹ ਟੈਕਸ ਪ੍ਰੈਪਰੇਸ਼ਨ ਦੇ ਬਿਜ਼ਨਸ ਦੇ ਵਿੱਚ ਸੀਗਾ। ਫੋਰਡ ਕਰਕੇ ਇਲਾਕੇ 'ਚ ਐਗਰੀਵੇਟਿਡ ਆਈਡੈਂਟੀਟੀ ਥੈਫਟ ਦੇ ਵੀ ਇਸ ਦੇ ਉੱਤੇ ਚਾਰजेस ਲੱਗੇ ਹੈਗੇ ਆ। ਸੋ ਇਹਨਾਂ ਦੇ ਜਿਹੜੇ ਡਿਫੈਂਸ ਅਟਰਨੀ, ਉਹਨਾਂ ਨੇ ਕੋਈ ਕਮੈਂਟ ਤਾਂ ਇਸ ਉੱਤੇ ਨਹੀਂ ਕੀਤਾ ਤੇ ਇਹਨਾਂ ਨੂੰ ਅਦਾਲਤ ਵਿੱਚ ਜਿਹੜਾ ਉਹ ਪੇਸ਼ ਕੀਤਾ ਗਿਆ ਸੀ। ਅਪ੍ਰੈਲ 2022 ਤੋਂ ਲੈ ਕੇ ਜੂਨ 2021 ਤੱਕ ਇਹਨਾਂ ਦੀ ਇਹ ਜਿਹੜੀ ਧੋਖਾਧੜੀ ਆ ਉਹ ਚੱਲਦੀ ਰਹੀ ਹੈਗੀ ਆ। ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ SBA ਨੂੰ ਇਹਨਾਂ ਨੇ ਜਿਹੜੀਆਂ ਲੋਨ ਐਪਲੀਕੇਸ਼ਨ ਸਬਮਿਟ ਕੀਤੀਆਂ ਸੀਗੀਆਂ। ਕਈ ਕੰਪਨੀਜ਼ ਦੇ ਵੱਲੋਂ ਆਪਣੇ ਬਿਹਾਫ ਦੇ ਉੱਤੇ ਕਈ ਕੰਪਨੀਜ਼ ਦੇ ਜਿਹੜੇ ਬਿਹਾਫ ਦੇ ਉੱਤੇ ਇਹਨਾਂ ਨੇ ਇਸ ਤਰੀਕੇ ਦੇ ਨਾਲ ਕੀਤੀਆਂ ਆ, ਜਿਹੜੀਆਂ ਗਰੋਵਰ ਨੇ ਖੁਦ ਗਲਤ IRS ਫਾਈਲਿੰਗਸ ਕਰਕੇ ਜਿਹੜੀਆਂ ਆ ਉਹ ਬਣਾਈਆਂ ਸੀਗੀਆਂ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ, ਮੈਨੂੰ ਲੱਗਦਾ ਆਪਾਂ ਨੂੰ ਵੀ ਯਾਦ ਹੋਣਾ, ਸਾਰਿਆਂ ਨੂੰ ਯਾਦ ਹੋਣਾ ਆ ਵੀ ਉਸ ਦੌਰਾਨ ਕਿੱਦਾਂ ਜਿਨ੍ਹਾਂ ਨੇ ਕਦੀ ਕੰਮ ਵੀ ਨਹੀਂ ਸੀ ਕੀਤਾ, ਉਹਨਾਂ ਦੇ ਛੋਟੇ ਜਾਂ ਸੈਲਫ ਜਿਹੜੇ ਬਿਜ਼ਨਸ ਜਾਂ ਸੈਲਫ ਇੰਪਲੋਇਡ ਦੇ ਬਿਜ਼ਨਸ ਬਣਾ ਕੇ ਲੋਕਾਂ ਨੂੰ ਕਿਹਾ ਗਿਆ ਵੀ ਭਾਈ ਤੁਹਾਨੂੰ ਅਸੀਂ ਡਾਲਰ ਵੀ ਦਵਾਵਾਂਗੇ, ਤੁਹਾਨੂੰ ਜਿਹੜੇ ਅਸੀਂ ਪੈਸੇ ਦਵਾਵਾਂਗੇ, ਕੰਪਨੀਆਂ ਖੋਲ੍ਹ ਕੇ। ਇਹ ਸਾਰਾ ਕੁਛ ਉਸ ਟਾਈਮ ਦੇ ਉੱਤੇ ਕੀਤਾ ਗਿਆ। ਜੇ $13 ਮਿਲੀਅਨ ਦੇ ਇਹਨਾਂ ਦੇ 100 ਐਪਲੀਕੇਸ਼ਨਾਂ ਤੋਂ ਵੱਧ ਦੇ ਹਿਸਾਬ ਦੇ ਨਾਲ ਲਾਇਆ ਜਾਵੇ ਤਾਂ ਇਹਦਾ ਮਤਲਬ ਹੋਰ ਕਈ ਅੜਿੱਕੇ ਆਉਣੇ ਆ। ਸੋ ਫੈਡਰਲ ਸਰਕਾਰ ਨਾ ਹੱਥ ਧੋ ਕੇ ਅਜਿਹੇ ਲੋਕਾਂ ਦੇ ਪਿੱਛੇ ਪਈ ਹੋਈ ਆ, ਜਿਨ੍ਹਾਂ ਨੇ ਇਦਾਂ ਖਾਸ ਕਰਕੇ ਇਹ SBA ਦੇ PPP ਲੋਨਸ ਦੇ ਵਿੱਚ ਫਰਾਡ ਕੀਤਾ ਹੈਗਾ ਆ। ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਤਹਿਤ ਹੁਣ ਜੋ ਫੈਡਰਲ ਗਵਰਨਮੈਂਟ ਆ ਉਹ ਧੜਾ ਲੋਕਾਂ ਨੂੰ ਫੜ ਰਹੀ ਆ ਜਿਨ੍ਹਾਂ ਨੇ ਫਰਾਡ ਕੀਤੇ ਹੈਗੇ। ਕੁਝ ਦਿਨ ਪਹਿਲਾਂ ਟੈਕਸਸ ਦੇ ਵਿੱਚ ਵੀ 5 ਜਾਣੇ, ਜਿਨ੍ਹਾਂ 'ਚ ਮੁਹੰਮਦ ਐਨਿਸ 55 ਸਾਲਾਂ ਦਾ, ਨਿਸ਼ਾਂਤ ਪਟੇਲ 41 ਸਾਲਾਂ ਦਾ, ਹਰਜੀਤ ਸਿੰਘ 49 ਸਾਲਾਂ ਦਾ, ਇਹ ਹੂਸਟਨ ਤੋਂ, ਤੇ ਇਸੇ ਤਰ੍ਹਾਂ ਇਹਰਾਮ ਉਦੀਨ 27 ਸਾਲਾਂ ਦਾ, ਅਮਾਸ ਉਦੀਨ 30 ਸਾਲਾਂ ਦਾ, ਇਹ ਵੀ ਰਿਚਮੰਡ ਤੋਂ ਸੀ। ਸੋ ਇਹਨਾਂ ਨੇ ਵੀ ਮਿਲੀਅਨਸ ਆਫ ਡਾਲਰ ਦੇ ਫਰਾਡ ਕੀਤੇ। ਹਰਜੀਤ ਸਿੰਘ ਨੇ ਦੱਸਿਆ, ਕਹਿੰਦੇ ਭਈ ਉਸਨੇ 4,74,000 ਦੇ ਜਿਹੜੇ PPP ਲੋਨ ਆ ਫਰਾਡ ਦੇ ਵਿੱਚ ਲਏ, 2 ਫਾਲਸ ਕਲੇਮ ਉਸਨੇ ਕੀਤੇ। ਸੋ ਹੁਣ ਜੋ SBA ਵਾਲੇ ਆ, ਡਿਪਾਰਟਮੈਂਟ ਆਫ ਜਸਟਿਸ ਵਾਲੇ ਆ, ਉਹ ਹੁਣ ਕੱਲੇ ਦੀ ਜਿਹੜੀ ਵੈਰੀਫਾਈ ਕਰ ਰਿਹਾ, ਕਿਉਂਕਿ ਇੱਕ ਤਾਂ ਇਕਨੋਮੀ ਬੜੀ ਟਾਈਟ ਚੱਲ ਰਹੀ ਹੈਗੀ ਆ ਵੀ ਕਿਨ ਫਰਾਡ ਕੀਤਾ। ਸੋ ਬਹੁਤ ਸਾਰੇ ਲੋਕ ਇਹਦੇ ਵਿੱਚ ਹੋਰ ਅੜਿੱਕੇ ਆਣੇ ਆ। $1.2 ਟ੍ਰਿਲੀਅਨ ਦੇ ਹਰਜੋਤ ਸਿੰਘ ਜੀ ਲੋਨ ਦਿੱਤੇ ਗਏ ਸੀ SBA ਦੇ ਦੁਆਰਾ, ਜਿਹੜੇ ਉਹ PPP ਸੀ ਤੇ ਜਾਂ EIDL ਸੀਗੇ। ਉਹਦੇ ਵਿੱਚੋਂ ਜਿਹੜੀ SBA ਆ ਉਹ ਮੰਨਦੀ ਆ 17% ਫਰਾਡੂਲੈਂਟ ਲੋਕਾਂ ਨੇ ਜਿਹੜੀ ਆ ਉਹ ਰਾਸ਼ੀ ਲੈ ਲਈ ਹੈਗੀ ਆ। ਜਿਹੜੀ OIG ਇਸ ਟਾਈਮ ਇਨਵੈਸਟੀਗੇਸ਼ਨ ਜਿਹੜਾ ਡਿਪਾਰਟਮੈਂਟ ਆ, ਉਹ ਕਹਿੰਦੇ SBA ਦੇ ਨਾਲ ਮਿਲ ਕੇ, US ਦੀ ਸੀਕ੍ਰੇਟ ਸਰਵਿਸ ਤੇ ਹੋਰ ਬਹੁਤ ਸਾਰੀਆਂ ਫੈਡਰਲ ਏਜੰਸੀਜ਼ ਦੇ ਨਾਲ ਮਿਲ ਕੇ, ਬੈਂਕਾਂ ਦੇ ਨਾਲ ਮਿਲ ਕੇ ਇਹ ਇਸ ਟਾਈਮ ਲੱਭ ਰਹੇ ਆ। ਹੁਣ ਤੱਕ ਜਿਹੜੇ ਫਰਾਡੂਲੈਂਟ ਡਿਸਪਰਸ ਕੀਤੇ ਗਏ 17% ਲੋਨ, ਜਿਨ੍ਹਾਂ ਦੀ ਕੁੱਲ ਲਾਗਤ ਤੇ $200 ਬਿਲੀਅਨ ਬਣਦੀ ਆ, ਉਹਦੇ ਚੋਂ $30 ਬਿਲੀਅਨ ਉਹਨਾਂ ਨੇ ਇਦਾਂ ਵਾਪਸ ਵੀ ਜਿਹੜੇ ਉਹ ਕਰਾ ਲਏ ਆ ਜਾਂ ਸੀਜ਼ ਕਰ ਲਏ ਜਾਂ ਰਿਟਰਨ ਹੋ ਗਏ ਨੇ SBA ਤੋਂ।
ਤੇ ਅਨੇਕਾਂ ਹੀ, ਮੈਨੂੰ ਲੱਗਦਾ ਸੈਂਕੜੇ ਹੀ ਲੋਕ ਇਸ ਦੇ ਵਿੱਚ ਅੰਦਰ ਹੋ ਚੁੱਕੇ ਆ, ਚਾਰਜਿਸ ਜਾਂ ਉਹਨਾਂ ਉੱਤੇ ਦਾਇਰ ਹੋ ਚੁੱਕੇ ਆ। ਸੋ ਆਉਣ ਵਾਲੇ ਦਿਨਾਂ 'ਚ ਇਹ ਜਿਹੜਾ ਕੰਮ ਆ ਨਾ, ਕਾਫੀ ਤੇਜ਼ੀ ਦੇ ਨਾਲ ਹੋਰ ਵੱਧ ਸਕਦਾ ਆ। ਜਿਹੜਾ ਆਫਿਸ ਆਫ ਇਸ ਟਾਈਮ ਜਿਹੜਾ ਇੰਸਪੈਕਟਰ ਜਨਰਲ ਆ, ਉਹ ਧੜਾ ਧੜ ਇਸ ਦੇ ਪਿੱਛੇ ਜਿਹੜਾ ਉਹ ਲੱਗਾ ਹੋਇਆ ਆ। ਓਬਵੀਅਸਲੀ ਇਸ ਦੇ ਵਿੱਚ ਕਈ ਭਾਰਤੀ ਮੂਲ ਵਾਲੇ, ਪੰਜਾਬੀ ਮੂਲ ਵਾਲੇ, ਹੋਰ ਬਹੁਤ ਸਾਰੇ ਜਿਹੜੇ ਲੋਕ ਆ ਇਹ 'ਚ ਬਿਲਕੁਲ ਫਸਣਗੇ।